गुड मॉर्निंग जानू तो बाद हाजिर है जी। आई लव यू जानू, वही सच्ची मोहब्बत। मैं आपके बगैर मर जाऊंगा, ब्लेड मार लूंगा, ऐसे कर लूंगा, वैसे जो गल्लां वैसे बहुत लिखियां हुई हैं ਇਹਦੇ ਵਿੱਚ। किसी से नहीं डरता, डरता हूं तो सिर्फ तुम्हें खोने से डरता हूं। मैं तुमसे मोहब्बत की भीख मांगता हूं। हज़ारां मिल ਜਾਂਦੇ ਆ ਲੇਕਿਨ ਜ਼ਿੰਦਗੀ ਅਜ਼ਾਬ ਹੋ ਜਾਂਦੀ। ਇਹ ਗੱਲ ਥੋੜੀ ਜਿਹੀ ਨਾ ਦਿਲ ਨੂੰ ਲੱਗਦੀ ਹੈ। ਗੁੱਡ ਮਾਰਨਿੰਗ ਜਾਨੂ ਤੋਂ ਬਾਅਦ ਹਾਜ਼ਰ ਹੈ ਜੀ ਆਈ ਲਵ ਯੂ ਜਾਨੂ। ਆ ਇੱਕ ਲਵ ਲੈਟਰ ਦੀਆਂ 4 ਲਾਈਨਾਂ ਪੜ੍ਹ ਕੇ ਸੁਣਾਉਣਾ ਵਾ, ਫਿਰ ਤੁਹਾਨੂੰ ਅਸਲ ਸਟੋਰੀ ਆ ਲੈ ਕੇ ਜਾਂਦੇ ਆ। अस्सलाम वालेकुम यार, मैं तेरे नंबर ते आईडी ते बहुत दफ़ा रबता करने की कोशिश की लेकिन रबता नहीं हो सकिया। शायद तू जान बुझ के मैनू इग्नोर कर रही हाँ। नाल फिर थले भाई साहब आशिक ने ना, आशिक की तबीयत तुसी समझते हो, जोड़े आशिक लोग ये थोड़ी जी वक् होंगी है। मैं इस आशिक साहब की अंग्रेज़ी भी नाल पढ़ते हैं। अस्सलाम वालेकुम, हाउ आर यू माई फ्रेंड, आई ट्राई टू कंटैक्ट यू मैनी टाइम्स on your number and ID but I couldn't get in touch with you. Maybe you are ignoring me on purposely। मतलब कि उन्हें अंग्रेज़ी दे विच ते उर्दू दे विच अपनी मुहब्बत का इजहार 3-4 सफ़ियां ते कीता होया वा, जिहदे विच बहुत सारियां गल्लां आ गईयां। लेकिन जनाबे अली हुण इस भाई साहब नूं, आशिक साहब नूं कौन दसे कि किसी भी खातून नूं ओहदी मर्जी तो बगैर मैसेज करना, ਉਹਦੀ ਮਰਜ਼ੀ ਤੋਂ ਬਗੈਰ ਲਵ ਲੈਟਰ ਭੇਜਣਾ, ਉਹਦੀ ਮਰਜ਼ੀ ਤੋਂ ਬਗੈਰ ਇਨ ਟੱਚ ਕਰਨਾ, ਇਨ ਟੱਚ ਉਹ ਜਿਹੜਾ ਇਨ ਟੱਚ, ਠੀਕ ਹੈ, ਇਹ ਸਾਰਾ ਹੁਣ ਕਾਨੂੰਨਨ ਜੁਰਮ ਆ। ਇਹ ਭਾਈ ਸਾਹਿਬ ਲਵ ਲੈਟਰ ਦੇਣ ਵਾਸਤੇ ਆਪੇ ਹੀ ਚਲੇ ਗਏ ਤੇ ਫਿਰ ਜਨਾਬੇ ਅਲੀ SHO ਵੂਮੈਨ ਇੰਸਪੈਕਟਰ ਮਦੀਹਾ ਅਰਸ਼ਾਦ ਨੇ ਇਸ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਇੱਥੇ ਪਰਚਾ ਵੀ ਦੇ ਦਿੱਤਾ। ਪਰਚੇ ਦੀਆਂ ਥੋੜ੍ਹੀਆਂ ਜਿਹੀਆਂ ਗੱਲਾਂ ਇਹ ਆ ਕਿ ਇਹ ਆਸ਼ਿਕ ਸਾਹਿਬ ਜਿਹੜੇ ਨਾ ਟੈਕਸੀ ਡਰਾਈਵਰ ਸੀਗੇ, ਉਹ ਜਿਹੜੇ ਕੁੜੀਆਂ ਨੂੰ ਛੱਡਣ ਆਉਂਦੇ, ਪਿਕ ਐਂਡ ਡਰਾਪ ਕਰਦੇ, ਉੱਥੋਂ ਹੀ ਜਿਹੜੀ ਇੱਕ ਕੁੜੀ ਸੀ ਜਿਹੜੇ ਇਹਦੇ ਨਾਲ ਜਾਂਦੀ ਸੀ, ਉਹਦੇ ਨਾਲ ਸੱਜੀ ਮੁਹੱਬਤ ਹੋਣਾ ਸ਼ੁਰੂ ਹੋ ਗਈ। ਉਹ ਕੁੜੀ ਜਿਹੜੀ ਸੀ ਉਹ ਯੂਨੀਵਰਸਿਟੀ ਤੋਂ ਬਾਅਦ ਕਿਸੇ ਦੁਕਾਨ ਦੇ ਉੱਪਰ ਕੰਮ-ਕੁਮ ਵੀ ਕਰਦੀ ਸੀਗੀ, ਫੈਸ਼ਨ ਡਿਜ਼ਾਈਨਿੰਗ ਦਾ ਕੋਈ ਕੋਰਸ ਕਰਦੀ ਸੀਗੀ। ਇਹ ਭਾਈ ਸਾਹਿਬ ਉਹਦੇ ਮਗਰ ਤੱਕ ਚਲੇ ਗਏ। ਕੁੜੀ ਨੇ ਰਾਬਤਾ ਨਾ ਕੀਤਾ, ਫੋਨ ਕਰਦਾ ਰਿਹਾ। ਜਦੋਂ ਫੋਨ ਤੇ ਰਾਬਤਾ ਨਾ ਹੋ ਸਕਿਆ, ਆਈਡੀਆਂ ਉਡੀਆਂ ਜਿਹੜੀਆਂ ਸੋਸ਼ਲ ਮੀਡੀਆ ਦੀਆਂ ਬਣੀਆਂ ਇਹ 'ਤੇ ਰਾਬਤਾ ਕਰਦਾ ਰਿਹਾ। ਜਦੋਂ ਇਹ 'ਤੇ ਵੀ ਰਾਬਤਾ ਨਾ ਹੋਇਆ, ਫਿਰ ਇਹਨੇ ਕਿਤੇ ਵਿਹਲੇ ਬਹਿ ਕੇ ਤਨਹਾਈ ਦੇ ਵਿੱਚ ਸੂਟਾ ਲਾਇਆ ਹੋਣਾ, ਲਿਖਣ ਲੱਗ ਗਿਆ। ਫਿਰ ਜਨਾਬੇ ਅਲੀ ਸ਼ੁਰੂ ਹੋ ਗਿਆ ਇਹ ਜਿਹੜੀਆਂ ਕਹਾਣੀਆਂ ਲਿਖੀਆਂ ਵਾ, ਵही सच्ची मोहब्बत। मैं आपके बगैर मर जाऊंगा, ब्लेड मार लूंगा, ऐसे कर लूंगा, वैसे जो गल्लां वैसे बहुत लिखियां हुई हैं ਇਹਦੇ ਵਿੱਚ। किसी से नहीं डरता, डरता हूं तो सिर्फ तुम्हें खोने से डरता हूं। मैं तुमसे मोहब्बत की भीख मांगता हूं, मुझे भीख दे दो। पहले भी कातिल मोहब्बत के तुम्हारे घर वाले थे, अब भी तेरे घर वाले कातिल हैं। वाह कुछ लिखिया। खैर ਇਹ ਚੀਜ਼ਾਂ ਜਿਹੜੀਆਂ ਨਾ, ਇਹ ਜਿਹੜੇ ਲਵ ਲੈਟਰ ਲਿਖਦੇ ਰਹੇ ਆ ਮੇਰਾ ਕੈਮਰਾਮੈਨ ਬੜੇ ਦੰਦ ਕੱਢ ਰਿਹਾ, ਇਹ ਵੀ ਲਿਖਦਾ। ਹੁਣ ਜਨਾਬੇ ਅਲੀ ਇਹਦੇ 'ਚ ਇੱਦਾਂ ਦੀਆਂ ਗੱਲਾਂ ਜਿਹੜੀਆਂ ਲਿਖੀਆਂ ਨਾ, ਇਹ ਸੋਚਣ ਵਾਲੀਆਂ ਵਾ। ਨਾਲ ਉਹਨੇ ਲਿਖਿਆ ਕਿ ਮੇਰਾ ਤਮਾਸ਼ਾ ਮਤ बनाना, मेरा नंबर मिनी याद कर लो ताकि दुनिया के किसी मोड़ पर आपको मेरी लोड़ पड़े तो मैं हाज़िर हो जाऊंगा। सिर्फ आपने कॉल करनी है, ऐसे ही आऊँगा जैसे मदीहा अरशाद अपनी टीम के साथ पहुंची थी इसको पकड़ने के लिए। ਇਹ ਸਾਰਾ ਕੁਝ ਲਿਖਿਆ ਹੋਇਆ। ਅੱਛਾ, ਜਿਹੜੇ ਆਸ਼ਿਕ ਹੁੰਦੇ ਆ ਨਾ, ਫਿਰ ਗੱਲਾਂ ਇਦਾਂ ਦੀਆਂ ਲਿਖਦੇ, ਤੁਸੀਂ ਯਕੀਨ ਕਰੋ ਕਿ ਜਿਹੜੇ ਆ ਲਿਖਣ ਵਾਲੇ, ਬੋਲਣ ਵਾਲੇ ਨਾ, ਇਹ ਆਪ ਸਿਰ ਫੜ ਕੇ ਬਹਿ ਜਾਂਦੇ ਆ। ਇੱਕ ਵਿੱਚੋਂ ਪੈਰਾ ਪੂਰਾ ਆਇਆ, ਉਹਨੇ ਕਿਹਾ ਜੀ ਮੈਂ ਸਾਰੀ ਜ਼ਿੰਦਗੀ ਤੇਰਾ ਇੰਤਜ਼ਾਰ ਕਰਾਂਗਾ, ਫੈਸਲਾ ਤੇਰੇ ਹੱਥ ਦੇ ਵਿੱਚ ਆ, ਜਦੋਂ ਤੇਰਾ ਦਿਲ ਕਰੇ ਤੂੰ ਮੇਰੇ ਨਾਲ ਰਾਬਤਾ ਕਰ ਲਈ। ਕੈਸੀ ਗੱਲ, ਕੋਈ ਕੰਮ ਨਹੀਂ ਕਰਨਾ ਵੀ ਕੋਈ ਕੰਮ ਕਰ ਲਾ, ਇਹਦਾ ਇੰਤਜ਼ਾਰ ਕਰੀ ਜਾ ਰਹੇ ਆ। ਉਹਨੇ ਪਰਚਾ ਕਰਾਤਾ। ਅੱਛਾ ਜੀ, ਇੱਕ ਹੋਰ ਬੜੀ ਇੰਟਰਸਟਿੰਗ ਲਾਈਨ ਲਿਖੀ ਆ। ਭਾਈ ਸਾਹਿਬ ਕਹਿੰਦੇ ਆ ਜੀ ਹਜ਼ਾਰਾਂ ਮਿਲ ਜਾਂਦੇ ਆ ਲੇਕਿਨ ਜ਼ਿੰਦਗੀ ਅਜ਼ਾਬ ਹੋ ਜਾਂਦੀ। ਇਹ ਗੱਲ ਥੋੜੀ ਜਿਹੀ ਨਾ ਦਿਲ ਨੂੰ ਲੱਗਦੀ ਆ। ਹਜ਼ਾਰਾਂ ਮਿਲ ਜਾਂਦੇ ਆ, ਜ਼ਿੰਦਗੀ ਜਿਹੜੀ ਆ ਲੇਕਿਨ ਬਰਬਾਦ ਹੋ ਜਾਂਦੀ ਆ। ਅਸੀਂ ਤਾਂ ਇੱਕ ਦੂਜੇ ਨੂੰ ਜਾਣਦੇ ਆ, ਫਿਰ ਨਾ ਕਰ। ਲਓ ਜੀ, ਮੇਰਾ ਖਿਆਲ ਹੈ ਇਸ ਗੱਲ ਨੂੰ ਮੁਕਾਈਏ। ਆਖਰੀ ਪੈਗਾਮ ਇਹ ਆ ਕਿ ਅੱਤਰ ਦੀ ਸ਼ੀਸ਼ੀ ਪੱਥਰ ਤੇ ਮਾਰ ਕੇ ਤੋੜ ਦੂੰਗਾ, ਜੇ ਤੂੰ ਨਾ ਮਿਲੀ ਤੇ ਦੁਨੀਆ ਛੋੜ ਦੂੰਗਾ। ਮੇਰੀ ਪਿਆਰੀ ਮੁਹਤਰਮਾ ਮਿੰਨੀ। ਅੱਛਾ ਜੀ, ਹੁਣ ਇਹਦੇ ਉੱਪਰ ਮੁਕੰਮਲ ਇਨਵੈਸਟੀਗੇਸ਼ਨ ਜਾਰੀ ਆ। SHO ਮਦੀਹਾ ਅਰਸ਼ਾਦ ਜਿਹੜੀ ਆ ਇੱਥੇ ਇਨਵੈਸਟੀਗੇਟ ਕਰ ਰਹੀ ਆ, ਕਿਉਂਕਿ ਟੈਕਸੀ ਡਰਾਈਵਰ ਸੀਗਾ। ਹੋਰ ਲੜਕੀਆਂ ਨੂੰ ਵੀ ਕਾਲਜ ਯੂਨੀਵਰਸਿਟੀ ਛੱਡਦਾ ਹੋਏਗਾ, ਹੋਰ ਕਿੰਨਿਆਂ ਲੋਕਾਂ ਨੂੰ ਹਰਾਸਾਂ ਕਰਦਾ ਹੋਏਗਾ। ਤੇ ਫੈਸਲਾਬਾਦ ਦੀ ਪੁਲਿਸ ਦਾ ਇਹ ਪੈਗਾਮ ਆ
ਕਿ ਕੋਈ ਵੀ ਕਿਸੇ ਕਿਸਮ ਦਾ ਬੰਦਾ ਤੁਹਾਨੂੰ ਹਰਾਸਾਂ ਕਰੇ, ਫੌਰੀ ਤੌਰ ਤੇ SHO ਵੂਮੈਨ ਨਾਲ ਰਾਬਤਾ ਕਰੋ, 15 ਤੇ ਕਾਲ ਕਰੋ, ਜਾਂ ਜਿਹੜੀ ਖਵਾਤੀਨ ਵਾਸਤੇ ਇੱਕ ਸਪੈਸ਼ਲ ਨੰਬਰ ਦਿੱਤਾ ਹੋਇਆ ਉਹ 'ਤੇ ਰਾਬਤਾ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਓ ਤੇ ਆਪਣਾ ਮਾਮਲਾ ਜਿਹੜਾ ਵਾ ਉਹਨੂੰ ਹੱਲ ਕਰਵਾਓ। ਕਿਉਂਕਿ ਮੁਹਤਰਮਾ ਮਰੀਮ ਨਵਾਜ਼ ਨੇ ਇੱਕੋ ਹੀ ਗੱਲ ਕੀਤੀ ਸੀ, ਨੈਵਰ ਅਗੇਨ, ਕਿ ਖਵਾਤੀਨ ਨੂੰ ਹੁਣ ਹਰਾਸਾਂ ਨਹੀਂ ਕੀਤਾ ਜਾਏਗਾ।